ਪਲਾਜ਼ਾ ਦੇ ਸਾਹਨੇ ਦੀ ਤਹਿਕੀਕਾਤੀ ਰਿਪੋਰਟ ਦੱਸਿਆ ਜਾ ਰਿਹਾ ਹੈ ਕਿ ਉਹ ਜਿਹੜਾ ਹੈ ਆ ਗਈ ਹੈ ਔਰ ਉਹਦੇ ਵਿੱਚ ਜਿਹੜੀ ਅੱਗ ਲੱਗਣ ਬਾਰੇ ਜਿਹੜਾ ਹੈ ਉਹ ਬੜੇ ਤਹਿਲਕਾ ਖੇਜ਼ ਇਨਕਸ਼ਾਫਾਤ ਕੀਤੇ ਗਏ ਨੇ ਔਰ ਇਹ ਦੱਸਿਆ ਗਿਆ ਹੈ ਕਿ ਇਹ ਅੱਗ ਜਿਹੜੀ ਹੈ ਇਹ ਫੁੱਲਾਂ ਦੀ ਦੁਕਾਨ ਵਿੱਚ ਇੱਕ ਬੱਚੇ ਦੇ ਹੱਥੋਂ ਲੱਗੀ ਔਰ ਉਹਦੇ ਬਾਅਦ ਇਹ ਪੂਰੇ ਪਲਾਜ਼ੇ ਦੇ ਵਿੱਚ ਫੈਲੀ। ਤਫਸੀਲ ਇਹ ਦੱਸ ਰਹੀ ਹੈ ਕਿ ਕਮਿਸ਼ਨਰ ਕਰਾਚੀ ਤੇ ਗੁਲ ਪਲਾਜ਼ਾ ਕਮਿਸ਼ਨਰ ਕਰਾਚੀ ਨੇ ਜਿਹੜਾ ਹੈ ਉਹ ਗੁਲ ਪਲਾਜ਼ਾ ਦੇ ਵਿੱਚ ਪੇਸ਼ ਆਉਣ ਵਾਲੇ ਹੌਲਨਾਕ ਆਤਿਸ਼ਜ਼ਦਗੀ ਦੇ ਵਾਕਿਏ ਦੀ ਤਹਿਕੀਕਾਤੀ ਰਿਪੋਰਟ ਤਿਆਰ ਕਰ ਲਈਏ ਔਰ ਜ਼ਰਾਏ ਇਹ ਦੱਸ ਰਹੇ ਨੇ ਕਿ ਇਹ ਰਿਪੋਰਟ ਕਮਿਸ਼ਨਰ ਕਰਾਚੀ ਤੇ ਐਡੀਸ਼ਨਲ IG ਨੇ ਜਿਹੜਾ ਹੈ ਉਹ ਇੱਕ ਤਹਿਕੀਕਾਤੀ ਕਮੇਟੀ ਬਣਾਈ ਗਈ ਸੀ ਤੇ ਉਸਨੇ ਮੁਰਤਬ ਕੀਤੀ ਹੈ ਜਿਹੜੀ ਜਲਦੀ ਜਿਹੜਾ ਹੈ ਉਹ ਵਜ਼ੀਰ ਆਲਾ ਸਿੰਧ ਨੂੰ ਪੇਸ਼ ਕਰ ਦਿੱਤੀ ਜਾਵੇਗੀ। ਜ਼ਰਾਏ ਦਾ ਕਹਿਣਾ ਹੈ ਕਿ ਰਿਪੋਰਟ ਵਿੱਚ ਅੱਗ ਲੱਗਣ ਦੇ ਵਜੂਹਾਤ, ਅੱਗ ਬੁਝਾਉਣ ਦੇ ਇਕਦਾਮਾਤ ਤੇ ਰੈਸਕਿਊ ਆਪਰੇਸ਼ਨ ਦੀਆਂ ਤਫਸੀਲਾਂ ਸ਼ਾਮਿਲ ਨੇ। ਨਾਲ ਹੀ ਮੁਤਾਸਰੀਨ ਐਨੀ ਸ਼ਾਹਿਦੀਨ ਜਿਤਨੇ ਸਨ ਰੈਸਕਿਊ ਹੁਕਾਮ ਤੋਂ ਹਾਸਿਲ की जितनी भी तफसील है वो भी इस रिपोर्ट शामिल है तो तहकीकाती रिपोर्ट ये दस्या गया कि गुल प्लाजा अग रात ਨੂੰ 10:15 ਤੇ ਲੱਗੀ ਜਦੋਂ ਕਿ ਫਾਇਰ ਬ੍ਰਿਗੇਡ ਨੂੰ 10:26 ਤੇ ਇਤਲਾਹ ਦਿੱਤੀ ਗਈ। ਪਹਿਲਾ ਫਾਇਰ ਟੈਂਡਰ 11 ਮਿੰਟਾਂ ਦੇ ਅੰਦਰ ਯਾਨੀ ਤਕਰੀਬਨ 10:37 ਤੇ ਮੌਕੇ ਤੇ ਪਹੁੰਚ ਗਿਆ। ਰਿਪੋर्ट मुताबिक डिप्टी कमिश्नर साउथ रात 10:30 ਤੇ ਗੁਲ ਪਲਾਜ਼ਾ ਪਹੁੰਚੇ ਜਦੋਂ ਕਿ ਰੈਸਕਿਊ 1122 ਦਾ ਅਮਲਾ 10:53 ਤੇ ਮੌਕੇ ਤੇ ਪਹੁੰਚਿਆ। ਤਹਿਕੀਕਾਤੀ ਰਿਪੋਰਟ ਵਿੱਚ ਇਹ ਵੀ ਇਨਕਸ਼ਾਫ ਕੀਤਾ ਗਿਆ ਕਿ ਗਰਾਊਂਡ ਫਲੋਰ ਤੇ ਫੁੱਲਾਂ ਦੀ ਇੱਕ ਦੁਕਾਨ ਸੀ ਜਿਹਦੇ ਵਿੱਚ ਇੱਕ ਬੱਚੇ ਨੇ ਜਿਹੜਾ ਹੈ ਉਹ ਅੱਗ ਲਾਈ ਜਿਸ ਤੋਂ ਬਾਅਦ ਇਹ ਅੱਗ ਬੜੀ ਤੇਜ਼ੀ ਨਾਲ ਜਿਹੜਾ ਹੈ ਉਹ ਫੈਲ ਗਈ ਤੇ 에ਅਰ ਕੰਡੀਸ਼ਨਿੰਗ ਦਾ ਜਿਹੜੇ ਡਕਟਸ ਨੇ ਉਹਨਾਂ ਦੇ ਜ਼ਰੀਏ ਜਿਹੜਾ ਉਹ ਇਮਾਰਤ ਦੇ ਬਾਕੀ ਹਿੱਸਿਆਂ 'ਚ ਵੀ ਉਹ ਪਹੁੰਚ ਗਈ ਤੇ ਇਹ ਸਾਰਾ ਮਾਮਲਾ ਹੋਇਆ। ਰਿਪੋਰਟ ਇਹ ਦੱਸ ਰਹੀ ਹੈ ਕਿ ਗੁਲ ਪਲਾਜ਼ਾ ਵਿੱਚ ਆਤਿਸ਼ਜ਼ਦਗੀ ਦੇ ਨਤੀਜੇ ਤਕਰੀਬਨ 79 ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਨੇ ਜਦੋਂ ਕਿ ਜ਼ਿਆਦਾਤਰ ਅਮਵਾਤ ਮੈਜ਼ਾਨਾਈਨ ਫਲੋਰ ਦੇ ਉੱਤੇ ਜਿਹੜਾ ਹੈ ਉਹ ਹੋਈਆਂ ਨੇ। ਜ਼ਰਾ ਇਹ ਵੀ ਦੱਸਿਆ ਕਿ ਵਜ਼ੀਰ ਆਲਾ ਸਿੰਧ ਨੂੰ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ਉੱਤੇ ਹੋਰ ਕਾਨੂੰਨੀ ਤੇ ਇੰਤਜ਼ਾਮੀ ਕਾਰਵਾਈ ਵੀ ਜਿਹੜਾ ਹੈ ਉਹ ਮੁਤਵੱਕੇ ਹੈ। ਸਾਨੇ ਗੁਲ ਪਲਾਜ਼ਾ ਨੂੰ ਤੁਹਾਨੂੰ ਪਤਾ ਹੈ ਕਿ ਅੱਜ ਤਕਰੀਬਨ 11 ਦਿਨ ਹੋ ਚੁੱਕੇ ਨੇ। ਪੁਲਿਸ ਸਰਜਨ ਡਾਕਟਰ ਸਮਿਆ ਇਹ ਦੱਸਿਆ ਕਿ ਤਕਰੀਬਨ 73 ਲਾਸ਼ਾਂ ਦੇ ਬਾਕਿਆਤ ਦਾ ਮੈਡੀਕੋ ਲੀਗਲ ਅਮਲ ਜਿਹੜਾ ਉਹ ਮੁਕੰਮਲ ਕਰ ਲਿਆ ਗਿਆ ਜਦੋਂ ਕਿ ਅੱਜ ਜਿਹੜਾ ਹੈ ਹੋਰ 4 ਅਫਰਾਦ ਦੀ ਸ਼ਨਾਖਤ ਵੀ ਮੁਕੰਮਲ ਹੋ ਗਈ ਹੈ। ਉਹਦੇ ਇਲਾਵਾ ਸਿੰਧ ਕਾਬੀਨਾ ਨੇ ਜਿਹੜਾ ਹੈ ਉਹ ਸਾਨੇ ਗੁਲ ਪਲਾਜ਼ਾ ਵਿੱਚ ਸ਼ਹੀਦ ਹੋਣ ਵਾਲੇ ਅਫਰਾਦ ਦੇ ਅਹਿਲ ਖਾਨਾ ਨੂੰ ਫੀਕਸ 1 ਕਰੋੜ ਰੁਪਏ ਦੇਣ ਦੀ ਵੀ ਜਿਹੜਾ ਹੈ ਉਹ ਮਨਜ਼ੂਰੀ ਦੇ ਦਿੱਤੀ ਹੈ। ਤਫਤੀਸ਼ੀ ਹੁਕਾਮ ਨੇ ਜਿਹੜਾ ਹੈ ਉਹ ਤਿੰਨੋਂ ਪਾਸਿਆਂ ਦਾ ਜਾਇਜ਼ਾ ਲੈ ਕੇ ਗੁਲ ਪਲਾਜ਼ਾ ਦਾ ਸਕੈਚ ਵੀ ਜਿਹੜਾ ਹੈ ਉਹ ਤਿਆਰ ਕਰ ਲਿਆ ਹੈ। ਵਜ਼ੀਰ ਆਲਾ ਸਿੰਧ ਜਿਹੜਾ ਹੈ ਉਹਨਾਂ ਦੀ ਜ਼ੇਰ ਸਦਾਰਤ ਸੂਬਾਈ ਕਾਬੀਨਾ ਦਾ ਇਜਲਾਸ ਹੋਇਆ ਜਿਹਦੇ ਵਿੱਚ ਜਿਹੜਾ ਹੈ ਇਹ ਦੱਸਿਆ ਗਿਆ ਕਿ ਸਾਨੇ ਗੁਲ ਪਲਾਜ਼ਾ ਵਿੱਚ ਮੁਤਾਸਰ ਹੋਣ ਵਾਲੇ ਦੁਕਾਨਦਾਰਾਂ ਨੂੰ 5 ਲੱਖ ਰੁਪਏ ਜਿਹੜਾ ਹੈ ਉਹ ਕਿਚਨ ਤੇ ਯੂਟਿਲਿਟੀ ਅਖਰਾਜਾਤ ਦੀ ਮਾਦੀ ਜਿਹੜਾ ਹੈ ਉਹ ਕਮਿਸ਼ਨਰ ਦੇ ਜ਼ਰੀਏ ਦਿੱਤੇ ਜਾਣਗੇ। ਸਿੰਧ ਕਾਬੀਨਾ ਨੇ ਮੁਤਾਸਰਾ ਦੁਕਾਨਦਾਰਾਂ ਨੂੰ ਫੀਕਸ 1 ਕਰੋੜ ਰੁਪਏ ਬਿਲਾਸੂਦ ਕਰਜ਼ਾ ਵੀ ਫਰਾਹਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮੌਕੇ ਤੇ ਵਜ਼ੀਰ ਆਲਾ ਮੁਰਾਦ ਅਲੀ ਸ਼ਾਹ ਸਾਹਿਬ ਨੇ ਕਿਹਾ ਕਿ ਮੁਤਾਸਰੀਨ ਨੂੰ ਹਰ ਮੁਮਕਿਨ ਰਿਲੀਫ ਜਿਹੜਾ ਦੇਣਾ ਉਹ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਇਹ ਕਰਾਂਗੇ। ਮੁਰਾਦ ਅਲੀ ਸ਼ਾਹ ਸਾਹਿਬ ਨੇ ਇਹ ਵੀ ਕਿਹਾ ਕਿ ਜੀ ਇਹ ਕਰਜ਼ਾ ਦੁਕਾਨਦਾਰਾਂ ਨੂੰ ਦੁਬਾਰਾ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਤੇ 1 ਕਰੋੜ ਰੁਪਏ ਉੱਤੇ ਜਿਹੜਾ ਹੈ ਲੱਗਣ ਵਾਲਾ ਸੂਦ ਉਹ ਹਕੂਮਤ ਤੇ ਸਿੰਧ ਖੁਦ ਅਦਾ ਕਰੇਗੀ। ਉਹਨਾਂ ਇਹ ਵੀ ਦੱਸਿਆ ਕਿ ਸਾਰੇ ਮੁਤਾਸਰਾ ਦੁਕਾਨਦਾਰਾਂ ਨੂੰ 2 ਮਹੀਨੇ ਦੇ ਅੰਦਰ ਕਾਰੋਬਾਰ ਸ਼ੁਰੂ ਕਰਨ ਲਈ ਦੁਕਾਨ ਦੀ ਸਹੂਲਤ ਵੀ ਅਸੀਂ ਫਰਾਹਮ ਕਰਨ ਜਾ ਰਹੇ ਹਾਂ ਤੇ ਦੁਕਾਨਦਾਰਾਂ ਦੀ ਹਿਫਾਜ਼ਤ ਤੇ ਸਹੂਲਤ ਲਈ ਹਰ ਮੁਮਕਿਨ ਇਕਦਾਮ ਕਰਾਂਗੇ। ਸਿੰਧ ਕਾਬੀਨਾ ਨੇ ਸਾਨੇ ਗੁਲ ਪਲਾਜ਼ਾ ਉੱਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਵਜ਼ੀਰ ਆਲਾ ਸਿੰਧ ਮੁਰਾਦ ਅਲੀ ਸ਼ਾਹ ਸਾਹਿਬ ਜਿਹੜੇ ਉਹਨਾਂ ਦੀ ਸਰਬਰਾਹੀ 'ਚ ਇੱਕ ਸਬ ਕਮੇਟੀ ਵੀ ਕਾਇਮ ਕਰ ਦਿੱਤੀ ਗਈ ਹੈ ਜਿਸ ਵਿੱਚ ਸੂਬਾਈ ਵਜ਼ਰਾ ਸ਼ਰਜੀਲ ਇਨਾਮ ਮੇਮਨ, ਨਾਸਿਰ ਹੁਸੈਨ ਸ਼ਾਹ ਸਾਹਿਬ, ਸਈਦ ਗਨੀ ਸਾਹਿਬ ਤੇ ਜ਼ਿਆਉਲ ਹਸਨ ਲੰਜਾਰ ਸਾਹਿਬ ਵੀ ਸ਼ਾਮਿਲ ਨੇ ਔਰ ਇਹ ਸਬ ਕਮੇਟੀ ਜਿਹੜੀ ਹੈ ਉਹ ਕਮਿਸ਼ਨਰ ਕਰਾਚੀ ਦੀ ਸਰਬਰਾਹੀ 'ਚ ਬਣਾਈ ਗਈ ਇਨਕੁਆਇਰੀ ਕਮੇਟੀ ਦੀ ਰਿਪੋਰਟ ਦਾ ਜਾਇਜ਼ਾ ਲਵੇਗੀ ਤੇ ਕਮਿਸ਼ਨਰ ਦੀ ਰਿਪੋਰਟ ਦੀ ਰੋਸ਼ਨੀ 'ਚ ਹੋਰ ਕਾਰਵਾਈ ਜਾਂ ਆਇੰਦਾ ਦੇ ਲਾਏ ਅਮਲ ਦਾ ਵੀ ਫੈਸਲਾ ਕਰੇਗੀ। ਸਾਨੇ ਗੁਲ ਪਲਾਜ਼ਾ ਵਿੱਚ ਸਰਚਿੰਗ ਦਾ ਜਿਹੜਾ ਆਪਰੇਸ਼ਨ ਹੈ ਉਹ ਮੁਕੰਮਲ ਹੋ ਗਿਆ ਹੈ ਤੇ ਇਹ ਕੰਮ ਜਿਹੜਾ ਹੈ ਕਿਹਾ ਜਾ ਰਿਹਾ ਹੈ ਕਿ ਉਹਦਾ ਮਲਬਾ ਹਟਾਉਣ ਦਾ ਜਿਹੜਾ ਕੰਮ ਹੈ ਉਹ ਵੀ ਰੋਕ ਦਿੱਤਾ ਗਿਆ ਹੈ। ਇੰਤਜ਼ਾਮੀਆ ਨੇ ਮੁਤਾਸਰਾ ਇਮਾਰਤ ਨੂੰ ਕਰਾਚੀ ਬਿਲਡਿੰਗ ਕੰਟਰੋਲ ਅਥਾਰਟੀ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਮਾਹਿਰੀਨ ਜਿਹੜਾ ਹੈ ਉਹ ਡਿਮੋਲੇਸ਼ਨ ਬਾਰੇ ਫੈਸਲਾ ਕਰ ਸਕਣ ਕਿ ਕਿਸ ਤਰ੍ਹਾਂ ਇਹਨੂੰ ਗਿਰਾਇਆ ਜਾਏਗਾ। ਜ਼ਰਾ ਇਹ ਦੱਸ ਰਹੇ ਨੇ ਕਿ ਗੁਲ ਪਲਾਜ਼ਾ ਸਾਨੇ ਦੇ ਵਿੱਚ ਜਾਂ ਭਾਗ ਹੋਣ ਵਾਲੇ ਅਫਰਾਦ ਦੀ ਤਾਦਾਦ ਤਕਰੀਬਨ 73 ਹੋ ਗਈ ਹੈ ਤੇ 49 ਅਫਰਾਦ ਜਿਹੜਾ ਹੈ ਉਹਨਾਂ ਦੀ ਹਾਲੇ ਤੱਕ यानी 49 अफराद की हालत तक जोड़ा मामला है वो मुअम्मा बना समझ नहीं आ रहा किहड़े पासे कहने तो ये भी सामने आ रहा है कि जी जेडे इमारत है वो गिरद इर्द गिर्द जो हिफाजती इंतजाम के तहत पुलिस ते रेंजर के एहलकार तैनात कर दिए गए हैं। इमारत को ग्रीन शैड ला के महफूज बना दिता गया है